ਪੰਜਾਬੀ ਰੇਡੀਓ US से सुन रहे ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਜੁੜਨਗੇ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨੂ ਜੀ। ਕੁਛ ਇੱਕ ਖਬਰਾਂ ਬਾਰੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਗੁਰਦੀਪ ਸਿੰਘ ਵਰਦੀ, ਗਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਰਣਵੀਰ ਸਿੰਘ ਰਾਣਾ ਵਿਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮਤ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਚਰਨਜੀਤ ਬਡਵਾਲ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਨ੍ਹਾਂ ਨੇ 1984 ਦੇਖੀ ਆ, ਉਹਨਾਂ ਨੂੰ ਯਾਦ ਆ ਗਈ ਹੋਣੀ ਆ ਦਿੱਲੀ ਦੀ। ਦਿੱਲੀ ਸੜ ਰਹੀ ਆ ਅਤੇ ਦਿੱਲੀ ਹਾਈ ਕੋਰਟ ਨੇ ਅੱਧੀ ਰਾਤ ਨੂੰ ਉੱਥੇ ਸੁਣਵਾਈ ਕੀਤੀ। ਬਿਲਕੁਲ ਜੀ, ਤਰੀਕੇ ਉਹੀ ਨੇ ਜੀ। ਤਕਰੀਬਨ ਤੁਸੀਂ ਇਹ ਕਹਿ ਲਓ ਕਿ ਐਗਜ਼ੈਕਟਲੀ ਜਿਹੜਾ ਜੀ ਉਹ ਉਹੀ ਨੇ। ਆਇਡੈਂਟੀਫਾਈ ਨੇ ਜਗ੍ਹਾ ਜਿਹੜੀਆਂ ਜੀ, ਆਇਡੈਂਟੀਫਾਈ ਨੇ ਘਰ, ਆਇਡੈਂਟੀਫਾਈ ਨੇ ਬਿਜ਼ਨਸ। ਇਸ ਹਿਸਾਬ ਦੇ ਨਾਲ ਕਿ ਜੇ 3 ਦੁਕਾਨਾਂ ਨੇ, 2 ਜਿਹੜੀਆਂ ਆਲੇ ਦੁਆਲੇ ਦੀਆਂ ਦੁਕਾਨਾਂ ਸੁਰੱਖਿਅਤ ਨੇ, ਜਿਹੜੀ ਵਿੱਚ ਵਾਲੀ ਦੁਕਾਨ ਹੈ ਉਹ ਤਹਿਸ ਨਹਿਸ ਕੀਤੀ, ਕਿਉਂਕਿ ਉਹ ਇੱਕ ਭਾਈਚਾਰੇ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਹੈ। ਇਸੇ ਤਰੀਕੇ ਦੇ ਨਾਲ ਜਿਹੜੇ ਘਰ ਹੈ ਉਹ ਟਾਰਗੇਟ ਕੀਤੇ ਜਾ ਰਹੇ ਨੇ ਜੀ, ਔਰ ਕੀਤੇ ਗਏ। ਐਗਜ਼ੈਕਟਲੀ ਤੁਸੀਂ ਕਹਿ ਲਓ ਕਿ ਸੇਮ ਤਰੀਕੇ ਦੇ ਨਾਲ ਭੀੜਾਂ ਜਿਹੜੀਆਂ ਜੀ ਉਹ ਲਿਆ ਕੇ ਢੋਈਆਂ ਗਈਆਂ ਨੇ। ਕਿਸੇ ਨੇ ਸਿਰ ਦੇ ਉੱਤੇ ਹੈਲਮਟ ਪਾਇਆ ਹੋਇਆ, ਕਿਸੇ ਨੇ ਰੁਮਾਲ ਦੇ ਨਾਲ ਮੂੰਹ ਜਿਹੜੇ ਉਹ ਬੰਨੇ ਹੋਏ ਆ, ਔਰ ਇੰਨੀ ਦੀਦਾ ਦਲੇਰੀ ਕਿ ਉਹ ਇਹ ਗੱਲ ਕਹਿ ਰਹੇ ਆ ਕਿ ਅਸੀਂ 7 ਘੰਟਿਆਂ ਤੋਂ ਇੱਥੇ ਮੁਕਾਬਲਾ ਕਰ ਰਹੇ ਹਾਂ ਪੱਥਰਾਂ ਦੇ ਨਾਲ। ਜਿੰਨੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਉਹ ਸ਼ਰਮਸਾਰ ਜਿਹੜਾ ਜੀ ਉਹ ਕਰਨ ਵਾਲੀਆਂ ਨੇ। ਖਾਸ ਤੌਰ ਦੇ ਉੱਤੇ ਪੁਲਿਸ ਦਾ ਰੋਲ ਜਿਹੜਾ ਜੀ ਇਹਦੇ ਵਿੱਚ ਬਿਲਕੁਲ ਸਪਸ਼ਟ ਦਿਸ ਰਿਹਾ ਕਿ ਉਹਦਾ ਰੋਲ ਜਿਹੜਾ ਉਹ ਹੈਗਾ। ਇੱਕ ਵੀਡੀਓ ਜਿਹਦੇ ਵਿੱਚ ਅੱਧੀ ਦਰਜਨ ਤੋਂ ਉੱਪਰ ਲੋਕ ਜਿਹੜੇ ਆ ਜੀ ਨੀਂਦ ਬੇਹੋਸ਼ੀ ਦੀ ਹਾਲਤ ਦੇ ਵਿੱਚ ਨੇ, ਉਹਨਾਂ ਨੂੰ ਫਿਰ ਵੀ ਡੰਡੇ ਪੁਲਿਸ ਵਾਲੇ ਮਾਰ ਰਹੇ ਆ ਤੇ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਜਨਗਣ ਮਨ ਜਿਹੜਾ ਜੀ ਉਹ ਸੁਣਾਓ। ਇੱਕ ਜਿਹੜਾ ਪੱਤਰਕਾਰ ਹੈ ਉਹਨੂੰ ਇਸ ਕਰਕੇ ਗੋਲੀ ਮਾਰ ਦਿੱਤੀ ਕਿ ਉਹ ਕਹਿੰਦੇ ਸਾਬਤ ਨਹੀਂ ਕਰ ਸਕਿਆ ਕਿ ਉਹ ਕਿਹੜੇ ਧਰਮ ਦੇ ਨਾਲ ਜਿਹੜਾ ਉਹ ਸੰਬੰਧਿਤ ਹੈ। 3 ਹੋਰ ਜਿਹੜੇ ਰਿਪੋਰਟਰ ਨੇ ਤੇ ਇੱਕ ਕੈਮਰਾਮੈਨ ਦੇ ਉੱਤੇ ਵੀ ਜਿਹੜਾ ਜੀ ਉਹ ਹਮਲਾ ਕੀਤਾ ਜਿਹੜਾ ਜੀ ਉਹ ਗਿਆ। ਅਰਵਿੰਦ ਨਾਮ ਦਾ ਇੱਕ ਪੱਤਰਕਾਰ, ਉਹਦਾ ਇੱਕ ਦੰਦ ਜਿਹੜਾ ਜੀ ਉਹ ਟੁੱਟ ਗਿਆ। ਸ੍ਰੀ ਨਿਵਾਸਨ ਜੈਨ ਨਾਲ ਜਿਹੜੀਆਂ ਦੀ ਘਟਨਾਵਾਂ ਕਵਰ ਕਰ ਰਹੀ ਰਿਪੋਰਟਰ ਜਿਹੜੀ ਮਰੀਅਮ ਹੈ, ਉਹਦੀ ਪਿੱਠ ਦੇ ਉੱਤੇ ਜਿਹੜਾ ਸੀ ਉਹ ਹਮਲਾ ਕੀਤਾ ਗਿਆ। ਕੈਮਰਾਮੈਨ ਸੁਰੇਸ਼ ਰਾਠੀ ਹੈ, ਉਹ ਵੀ ਜਿਹੜਾ ਜੀ ਉਹਦੇ ਉੱਤੇ ਵੀ ਹਮਲਾ ਜਿਹੜਾ ਸੀ ਕੀਤਾ ਜਿਹੜਾ ਜੀ ਉਹ ਗਿਆ। ਉਧਰ ਜਿਹੜਾ ਹੁਣ ਤੱਕ ਜਿਹੜੀਆਂ ਆ ਰਹੀਆਂ ਨੇ, ਜਿਹੜੀਆਂ ਆਫੀਸ਼ੀਅਲੀ ਦੱਸੀਆਂ ਜਾ ਰਹੀਆਂ ਨੇ, 13 ਮੌਤਾਂ ਦੀ ਖਬਰ ਜਿਹੜੀ ਜੀ ਉਹ ਹੈ, ਜਦੋਂ ਕਿ ਅਨਆਫੀਸ਼ੀਅਲੀ ਤੌਰ ਦੇ ਉੱਤੇ ਜਿਹੋ ਜਿਹੇ ਹਾਲਾਤ ਜਿਹੜੇ ਜੀ ਉਹ ਬਣਾਏ ਹੋਏ ਆ, ਇਹ ਮੌਤਾਂ ਦੀ ਗਿਣਤੀ ਇਹਨਾਂ ਜਿਹੜੀ ਗਿਣਤੀ ਆ ਇਹਦੇ ਤੋਂ ਕਿਤੇ ਵੱਧ ਜਿਹੜਾ ਜੀ ਉਹ ਹੋ ਸਕਦੀ ਆ। ਦੇਰ ਰਾਤ ਸਰਕਾਰੀ ਤੇ ਪ੍ਰਾਈਵੇਟ ਹਸਪੀਟਲ ਦੇ ਡਾਕਟਰਾਂ ਦੇ ਇੱਕ ਜਿਹੜਾ ਦਲ ਸੀਗਾ, ਉਹਨੇ ਦਿੱਲੀ ਹਾਈ ਕੋਰਟ ਦੇ ਵਿੱਚ ਦਿੱਲੀ ਹਾਈ ਕੋਰਟ ਨੂੰ ਦਖਲ ਦੀ ਅਪੀਲ ਜਿਹੜੀ ਸੀ ਉਹ ਕੀਤੀ ਡਾਕਟਰਾਂ ਨੇ। ਇਹਦੀ ਸੁਣਵਾਈ ਜਸਟਿਸ ਮੁਰਲੀਧਰ ਦੇ ਘਰ ਦੇ ਵਿੱਚ ਹੋਈ, ਔਰ ਜੱਜਾਂ ਨੇ ਪੁਲਿਸ ਨੂੰ ਇਹ ਹੁਕਮ ਦਿੱਤਾ ਕਿ ਸੁਰੱਖਿਆ ਦੇ ਵਿੱਚ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਆਲ ਹਿੰਦ ਹਸਪੀਟਲ ਤੋਂ GTB ਜਾਂ ਕਿਸੇ ਦੂਸਰੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਜਾਵੇ। ਦੂਜੇ ਪਾਸੇ NSA ਜਿਹੜੇ ਅਜੀਤ ਡੋਵਾਲ ਨੇ ਦੇਰ ਰਾਤ ਜਿਹੜਾ ਸੀਗਾ ਜੀ ਉਹਨੇ ਸੀਲਮਪੁਰ ਇਲਾਕੇ ਦਾ ਦੌਰਾ ਜਿਹੜਾ ਜੀ ਉਹ ਕੀਤਾ। ਇੱਕ ਫੋਰਮ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਅਪੀਲ ਦੇ ਵਿੱਚ ਕਿਹਾ ਕਿ ਮੁਸਤਫਾਬਾਦ ਹਿੰਸਾ ਦੇ ਵਿੱਚ ਜ਼ਖਮੀ ਹੋਏ ਲੋਕਾਂ ਦਾ ਚੰਗਾ ਇਲਾਜ ਉੱਥੋਂ ਦੇ ਅਲ ਹਿੰਦ ਹਸਪਤਾਲ ਦੇ ਵਿੱਚ ਸੰਭਵ ਨਹੀਂ ਗਾ। ਮਰੀਜ਼ਾਂ ਨੂੰ ਡਾਕਟਰਾਂ ਦੀ, ਪੁਲਿਸ ਦੀ ਦੇ ਵਿੱਚ ਸੁਰੱਖਿਆ ਦੇ ਵਿੱਚ GTB ਜਾਂ ਬਾਕੀ ਹਸਪੀਟਲਾਂ ਦੇ ਵਿੱਚ ਜਿਹੜਾ ਜੀ ਉਹ ਭੇਜਿਆ ਜਿਹੜਾ ਜੀ ਉਹ ਜਾਵੇ। ਹਾਈ ਕੋਰਟ ਨੇ ਦਿੱਲੀ ਦੀ ਸਰਕਾਰ ਤੇ ਪੁਲਿਸ ਨੂੰ ਉਸੇ ਵੇਲੇ ਆਦੇਸ਼ ਜਿਹੜੇ ਜੀ ਉਹ ਜਾਰੀ ਜਿਹੜੇ ਉਹ ਕੀਤੇ। ਜਿਹੜੇ ਗ੍ਰਹਿ ਮੰਤਰੀ ਨੇ ਉਹਨੇ ਮੀਟਿੰਗਾਂ ਜਿਹੜੀਆਂ ਜੀ ਉਹ ਕੀਤੀਆਂ, ਮੀਟਿੰਗਾਂ ਤੱਕ ਜਿਹੜਾ ਜੀ ਉਹ ਸੀਮਤ ਰਿਹਾ, ਮਤਲਬ ਕਿ ਉਹਨਾਂ ਨੂੰ ਸਮਾਂ ਦਿੱਤਾ ਹੋਇਆ ਸੀ। ਜਿਹੜਾ ਇਹਦੇ ਵਿੱਚ ਦੀਪਕ ਮਿਸ਼ਰਾ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਚੋਣ ਲੜਿਆ, ਹਾਰ ਗਿਆ ਦਿੱਲੀ ਤੋਂ ਇਸ ਵਾਰੀ, ਉਹਦੀ ਵੀਡੀਓ ਬਹੁਤ ਕੁਝ ਜਿਹੜਾ ਜੀ ਉਹ ਕਹਿੰਦੀ ਆ। ਉਹ ਕਹਿੰਦਾ ਕਿ ਜਿਹੜਾ ਟਰੰਪ ਦੇ ਵਾਪਸ ਜਾਣ ਤੱਕ
ਸੜਕਾਂ ਖੋਲ ਦਿਓ, ਨਹੀਂ ਤਾਂ ਅਸੀਂ ਜਿਹੜਾ ਜੀ ਉਹ ਕਿਸੇ ਨੂੰ ਛੱਡਾਂਗੇ ਨਹੀਂ। ਜਿਵੇਂ ਦਿੱਲੀ ਦੀ ਸਾਰੀ ਜ਼ਿੰਮੇਵਾਰੀ ਜਿਹੜਾ ਜੀ ਉਹਦੇ ਉੱਤੇ ਹੁੰਦੀ ਹੈ। ਅਜੇ ਤੱਕ ਵੀ ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਚਾਹੇ ਉਹ ਦੀਪਕ ਮਿਸ਼ਰਾ ਕਿਉਂ ਨਾ ਹੋਵੇ, ਆਗੂਆਂ ਦੀ ਜ਼ੁਬਾਨ ਦੇ ਉੱਤੇ ਲਗਾਮ ਲੱਗਣੀ ਜਿਹੜੀ ਜੀ ਉਹ ਜ਼ਰੂਰੀ ਆ। ਦੰਗਾਗ੍ਰਸਤ ਜਿਹੜੇ ਇਲਾਕੇ ਨੇ ਜਿਹਦੇ ਚ ਭਜਨਪੁਰਾ, ਘੌਂਡਾ, ਯਮਨਾ ਵਿਹਾਰ, ਚਾਂਦਬਾਗ, ਕਰਾਵਲ ਨਗਰ, ਇੱਥੇ ਜਿਹੜੀ ਸੀਗੀ ਜੀ ਉਹ ਹਿੰਸਾ ਹੋਈ ਔਰ ਗੁਰੂ ਤੇਗ ਬਹਾਦਰ ਹਸਪੀਟਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੀ ਉਹ ਜ਼ਖਮੀ ਜਿਹੜਾ ਉਹ ਪਹੁੰਚੇ ਆ। ਇਹ ਕਿਹਾ ਜਾ ਰਿਹਾ ਕਿ ਇਹ ਹਿੰਸਾ ਦੇ ਪਹਿਲਾਂ ਹੀ ਜਿਹੜਾ ਉਹ ਪਤਾ ਸੀਗਾ, ਪਰ ਸਰਕਾਰ ਨੇ ਇਹਦੇ ਸੰਬੰਧੀ ਕੋਈ ਜਿਹੜਾ ਜੀ ਉਹ ਇੰਤਜ਼ਾਮ ਨਹੀਂ ਕੀਤਾ। ਸ਼ਾਇਦ ਉਹਦੇ ਇਸੇ ਕਰਕੇ ਜਿਹੜੀ ਹੈ ਜੀ ਉਹ ਇਨਵੋਲਵਮੈਂਟ ਦਿਸ ਰਹੀ ਆ ਵੀ ਇੰਨਾ ਕੁ ਸਮਾਂ ਹੈਗਾ, ਸਰਕਾਰ ਉਧਰ ਢੋਲ ਢਮੱਕੇ ਦੇ ਵਿੱਚ ਲੱਗੀ ਹੋਈ ਆ ਲੈ ਕੇ ਇਹਨੂੰ ਜਿਹੜਾ ਜੀ ਟਰੰਪ ਨੂੰ, ਤੇ ਉਦੋਂ ਤੱਕ ਸਬਕ ਜਿਹੜਾ ਜੀ ਉਹ ਸਿਖਾ ਲਿਆ ਜਾਵੇ। ਇਹ ਸਬਕ ਸਿਖਾਉਣ ਦੇ ਵਾਸਤੇ ਹੀ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਗਿਆ। ਬਿਲਕੁਲ ਜੀ, ਪੁਰਾਣੇ ਗਿੱਜੇ ਜੋ ਹੋਏ ਆ ਕਿ ਨਾ ਘੱਟ ਗਿਣਤੀਆਂ ਇਕੱਠੀਆਂ ਹੁੰਦੀਆਂ ਹੀ ਆ। ਤੇ ਦੂਜੀ ਗੱਲ ਕਰਦੇ ਆ, ਇਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰੋਸ ਮੁਜ਼ਾਹਰੇ ਵੀ ਹੋਏ। ਬਿਲਕੁਲ ਜੀ, ਦੇਖੋ ਲੋਕ ਤਾਂ ਜਿਹੜੇ ਜੀ ਉਹ ਖੜੇ ਹੋਏ ਆ ਉੱਠ ਕੇ, ਚਾਹੇ ਜਿਹੜੀ ਲੀਡਰਸ਼ਿਪ ਪੰਥ ਦੇ ਨਾਂ ਤੇ ਵੋਟਾਂ ਜਿਹੜੀਆਂ ਜੀ ਉਹ ਇਕੱਠੀਆਂ ਕਰਦੀ ਆ। ਹੁਣ ਤੱਕ 1984 ਦੇ ਵਿੱਚ ਹੋਏ ਜਿਹੜਾ ਕਤਲੇਆਮ ਸੀਗਾ ਉਹਨੇ ਜਿੰਨਾ ਜਿਹੜਾ ਜੀ ਉਹ ਭਨਾਇਆ ਸਭ ਨੂੰ ਪਤਾ ਹੈ। ਹੁਣ ਚਲੋ ਇਹ ਆ ਕਿ ਇਹ ਜਿਹੜਾ ਜੀ ਘੱਟ ਗਿਣਤੀ ਦੇ ਨਾਲ ਹੀ ਹੋ ਰਿਹਾ ਨਾ, ਇੱਕ ਦੂਸਰੀ ਘੱਟ ਗਿਣਤੀ ਨੂੰ ਕਮ ਸੇ ਕਮ ਉਹਨੇ ਖੁਦ ਭੁਗਤਿਆ ਹੋਇਆ। ਉਹਨਾਂ ਲੋਕਾਂ ਨੂੰ ਤਾਂ ਮੂਹਰੇ ਆ ਕੇ ਜਿਹੜਾ ਜੀ ਉਹ ਬੋਲਣਾ ਚਾਹੀਦਾ ਸੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਿਹੜਾ ਮਨਜਿੰਦਰ ਸਿੰਘ ਸਰਸਾ ਨੇ, ਉਹ ਪਤਾ ਨਹੀਂ ਕਿੱਥੋਂ ਵੀਡੀਓਜ਼ ਜਿਹੜੀਆਂ ਜੀ ਉਹ ਕੱਢ ਕੇ ਪਾਕਿਸਤਾਨ ਦੀਆਂ ਲਿਆ ਕੇ ਪ੍ਰੈਸ ਕਾਨਫਰੰਸ ਕਰਨ ਜਿਹੜਾ ਜੀ ਉਹ ਬਹਿ ਜਾਂਦੇ ਆ ਰੋਜ਼। ਇਸ ਮਸਲੇ ਦੇ ਉੱਤੇ ਕੋਈ ਨਹੀਂ ਜਿਹੜਾ ਜੀ ਉਹ ਬੋਲਿਆ, ਕਿਸੇ ਨੇ ਜਿਹੜਾ ਜੀ ਇੱਕ ਬਿਆਨ ਤੱਕ ਨਹੀਂ ਆਇਆ। ਹਰਸਿਮਰਤ ਕੌਰ ਬਾਦਲ ਦਿੱਲੀ ਦੇ ਵਿੱਚ ਨੇ, ਉੱਥੇ ਉਹ ਮੰਤਰੀ ਨੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੈਂਬਰ ਪਾਰਲੀਮੈਂਟ ਨੇ। ਪੰਜਾਬ ਤੋਂ ਮੈਂਬਰ ਪਾਰਲੀਮੈਂਟ ਜਿੰਨੇ ਵੀ ਨੇ ਸਾਰੀਆਂ ਪਾਰਟੀਆਂ ਦੇ, ਉਹਨਾਂ ਦੇ ਵੱਲੋਂ ਕੋਈ ਬੰਦਾ ਨਹੀਂ ਜਿਹੜਾ ਜੀ ਉਹ ਜ਼ੁਬਾਨ ਖੋਲ ਰਿਹਾ, ਕੋਈ ਬੰਦਾ ਗੱਲ ਨਹੀਂ ਜਿਹੜਾ ਜੀ ਉਹ ਕਰ ਰਿਹਾ ਕਿ ਉੱਥੇ ਮਾੜਾ ਹੋਇਆ। ਇੱਥੋਂ ਬਿਨਾਂ ਜਿਹੜੇ ਇੱਥੋਂ ਦੇ ਕੁਝ ਲੋਕ ਨੇ ਜੀ ਉਹ ਆਪਣੇ ਤੌਰ ਦੇ ਉੱਤੇ ਜ਼ਰੂਰ ਬਾਹਰ ਜਿਹੜਾ ਜੀ ਉਹ ਨਿਕਲੇ ਨੇ। ਇੱਥੇ ਪਟਿਆਲੇ ਦੇ ਵਿੱਚ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਆ, ਉਹਨਾਂ ਦੇ ਵੱਲੋਂ ਜਿਹੜਾ ਜੀ ਇੱਥੇ ਪ੍ਰਦਰਸ਼ਨ ਕੱਲ ਵੱਡਾ ਜਿਹੜਾ ਜੀ ਉਹ ਕੀਤਾ ਗਿਆ ਇਸ ਹਿੰਸਾ ਦੇ ਖਿਲਾਫ। ਇਸੇ ਤਰੀਕੇ ਦੇ ਪ੍ਰਦਰਸ਼ਨ ਜਿਹੜੇ ਜੀ ਉਹ ਜਲੰਧਰ ਦੇ ਵਿੱਚ ਵੀ ਸਾਹਮਣੇ ਆਏ ਨੇ। ਇੱਥੇ ਵੀ ਸਟੂਡੈਂਟ ਜਿਹੜੇ ਨੇ ਉਹ ਬਾਹਰ ਨਿਕਲੇ ਨੇ ਔਰ ਇਹਨਾਂ ਨੇ ਤਖਤੀਆਂ ਜਿਹੜੀਆਂ ਫੜੀਆਂ ਸੀ, ਉਹਦੇ ਵਿੱਚ ਦਿੱਲੀ ਪੁਲਿਸ ਤੇ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹਦੀ ਮਿਲੀ ਭੁਗਤ ਦੀ ਗੱਲ ਜਿਹੜੀ ਜੀ ਉਹ ਕੀਤੀ ਜਾ ਰਹੀ ਸੀ। ਸੰਗਰੂਰ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਿਹੜੀਆਂ ਕਈ ਜਥੇਬੰਦੀਆਂ ਸੀ ਉਹ ਇਕੱਠੀਆਂ ਹੋ ਕੇ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਆਈਆਂ ਨੇ। ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਨੇ ਦਿੱਲੀ ਦੇ ਵਿੱਚ ਵਾਪਰੀਆਂ ਘਟਨਾਵਾਂ ਜਿਹੜੀਆਂ ਸੀਗੀਆਂ ਜੀ ਉਹਦੇ ਰੋਸ ਦੇ ਵਜੋਂ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਆਏ ਨੇ। ਉਹਨਾਂ ਨੇ ਜਿਹੜਾ ਜੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੇਂਦਰੀ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੇ ਬਿਆਨ ਤੇ ਸ਼ਾਹੀਨ ਬਾਗ ਮੋਰਚੇ ਸਣੇ ਦਿੱਲੀ 'ਚ ਵਾਪਰੀਆਂ ਘਟਨਾਵਾਂ ਦੇ ਸੰਦਰਭ ਦੇ ਵਿੱਚ ਭਾਰੀ ਜਿਹੜੀ ਚੁੱਪ ਹੈ ਉਹਦੇ ਉੱਤੇ ਵੀ ਸਵਾਲ ਜਿਹੜੇ ਜੀ ਉਹ ਖੜੇ ਕੀਤੇ ਨੇ ਵੀ ਇਹ ਠੀਕ ਹੈ ਕਿ ਜਿਹੜੀ ਦਿੱਲੀ ਦੀ ਸਰਕਾਰ ਹੈ ਉਹਦੇ ਅੰਡਰ ਨਹੀਂ ਆ ਪੁਲਿਸ, ਪਰ ਪੁਲਿਸ ਦਾ ਅੰਡਰ ਨਾ ਹੋਣਾ ਕੀ ਇੱਕੋ ਇੱਕ ਇਹੀ ਗੱਲ ਹੈ ਕਿ ਉਹਨੇ ਜਿਹੜਾ ਜੀ ਉਹ ਬੋਲਣਾ ਨਹੀਂ ਹੈ। ਉਹਦੇ ਉੱਤੇ ਗੱਲ ਤਾਂ ਜਿਹੜੀ ਜੀ ਉਹ ਕੀਤੀ ਜਾ ਸਕਦੀ, ਉਹਦੇ ਉੱਤੇ ਬੋਲਿਆ ਤਾਂ ਜਿਹੜਾ ਜੀ ਉਹ ਜਾ ਸਕਦਾ। ਇਹ ਸਭ ਜਿਹੜੇ ਆ ਜੀ ਇਸ ਕਿਸਮ ਦੇ ਨਾਲ ਤੁਸੀਂ ਕਹਿ ਲਓ ਕਿ ਡਰਾ ਲਏ ਗਏ ਆ ਜਾਂ ਚੁੱਪ ਕਰ ਗਏ ਆ ਜਾਂ ਮਹਿਜ਼ ਗੱਦੀਆਂ ਤੱਕ ਜਿਹੜਾ ਜੀ ਉਹ ਸੀਮਤ ਰਹਿ ਗਏ ਆ। 1984 ਦੇ ਕਤਲੇਆਮ ਦੇ ਬਾਰੇ ਦੇ ਵਿੱਚ ਬੋਲਣ ਵਾਲੇ, ਸਿਆਸਤ ਕਰਨ ਵਾਲੇ, ਵੋਟਾਂ ਬਟੋਰਨ ਵਾਲੇ, ਇੰਨੇ ਸਾਲ ਇਹਦੇ ਉੱਤੇ ਜਿਹੜਾ ਜੀ ਉਹ ਸਿਆਸਤ ਕਰਨ ਵਾਲੇ ਅੱਜ ਜਿਹੜਾ ਜੀ ਉਹ ਮੂੰਹ 'ਚ ਘੁੰਗਣੀਆਂ ਪਾ ਕੇ ਜਿਹੜਾ ਜੀ ਉਹ ਬੈਠ ਗਏ ਆ। ਸ਼ਾਇਦ ਇਸ ਕਰਕੇ ਵੀ ਜੇ ਅਸੀਂ ਬੋਲੇ ਤੇ ਸਾਡੇ ਵੱਲ ਨੂੰ ਜਿਹੜਾ ਜੀ ਉਹ ਕਿਤੇ ਸਿੱਧੇ ਨਾ ਹੋ ਜਾਂਦੀ ਜਿਹੜੀਆਂ ਧੋਪਾਂ ਦੇ ਮੂੰਹ। ਬਿਲਕੁਲ ਜੀ, ਬਿਲਕੁਲ ਦਿਖਾਵਾ ਹੀ ਆ। ਅੱਗੇ ਗੱਲ ਕਰਦੇ ਜੋ ਕੁਛ ਦਿੱਲੀ ਦੇ ਵਿੱਚ ਹੋ ਰਿਹਾ ਆ ਉਸ ਤੇ ਡੋਨਲਡ ਟਰੰਪ ਨੇ ਕਿਹਾ ਕਿ ਇਹ ਭਾਰਤ ਦਾ ਆਪਣਾ ਅੰਦਰੂਨੀ ਮਾਮਲਾ ਹੈ। ਜਿਹੜੇ ਟਰੰਪ ਸੀ ਜੀ ਉਹਨਾਂ ਦਾ ਦੌਰਾ ਸਮਾਪਤ ਹੋ ਗਿਆ, ਉਹ ਵਾਪਸ ਅਮਰੀਕਾ ਨੂੰ ਜਿਹੜਾ ਉਹ ਚਲੇ ਗਏ।
ਇੱਥੇ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਵੀ ਇਹ ਮੁੱਦਾ ਜਿਹੜਾ ਸੀਗਾ ਜੀ ਉਹ ਉਠਾਇਆ ਗਿਆ। ਡੋਨਲਡ ਟਰੰਪ ਹੋਰਾਂ ਦਾ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਨੇ ਕੀ ਕਦੋਂ ਜਿਹੜਾ ਜੀ ਕਹਿ ਦੇਣਾ, ਇਸ ਕਰਕੇ ਉਹਨਾਂ ਨੇ ਤੁਰਨ ਲੱਗਿਆ ਤੇ ਗੱਲ ਕਹੀ ਸੀ ਕਿ ਉਹ CAA ਤੇ NRC ਦੇ ਬਾਰੇ ਦੇ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਜਿਹੜੀ ਜੀ ਉਹ ਕਰਨਗੇ। ਹੁਣ ਇੱਥੇ ਆ ਕੇ ਇਹ ਕਹਿ ਦਿੱਤਾ ਕਿ CAA ਜਿਹੜੀ ਆ ਜੀ ਉਹਦੇ ਬਾਰੇ ਦੇ ਵਿੱਚ ਕੋਈ ਗੱਲ ਨਹੀਂ ਕੀਤੀ। ਇਹ ਭਾਰਤ ਦਾ ਇੰਟਰਨਲ ਜਿਹੜਾ ਜੀ ਉਹ ਮਾਮਲਾ, ਔਰ ਭਾਰਤ ਦੇ ਵਿਦੇਸ਼ ਸਕੱਤਰ ਨੇ ਵੀ ਦਾਅਵਾ ਕੀਤਾ ਕਿ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵਿਚਾਲੇ ਹੋਈ ਗੱਲਬਾਤ ਦੇ ਵਿੱਚ ਕਿਤੇ ਵੀ CAA ਦਾ ਮੁੱਦਾ ਜਿਹੜਾ ਜੀ ਉਹ ਨਹੀਂ ਵਿਚਾਰਿਆ ਗਿਆ, ਨਾ ਇਹ ਉਹਨਾਂ ਮੁੱਦਿਆਂ ਦੇ ਵਿੱਚ ਸ਼ਾਮਲ ਸੀ। ਇਹ ਜ਼ਰੂਰ ਕਿਹਾ ਗਿਆ ਕਿ ਧਾਰਮਿਕ ਸਦਭਾਵਨਾ ਦੇ ਬਾਰੇ ਦੇ ਵਿੱਚ ਜਿਹੜੀ ਜੀ ਉਹ ਸਕਾਰਾਤਮਕ ਤਰੀਕੇ ਦੇ ਨਾਲ ਚਰਚਾ ਜਿਹੜੀ ਜੀ ਉਹ ਜ਼ਰੂਰ ਕੀਤੀ ਜਿਹੜੀ ਜੀ ਉਹ ਗਈ ਹੈ। ਡੋਨਲਡ ਟਰੰਪ ਹੋਰਾਂ ਨੂੰ ਪੱਤਰਕਾਰ ਜਿਹੜਾ ਇਹ ਉਹਨਾਂ ਨੇ ਕਾਨਫਰੰਸ ਕੀਤੀ ਸੀਗੀ, ਉਹਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਵੀ ਤੁਹਾਨੂੰ ਪਤਾ ਕਿ ਤੁਹਾਡੇ ਇੱਥੇ ਆਉਂਦਿਆਂ ਸਾਰ ਦਿੱਲੀ ਦੇ ਵਿੱਚ ਹਿੰਸਾ ਜਿਹੜੀ ਆ ਉਹ ਹੋ ਰਹੀ ਆ। ਟਰੰਪ ਨੇ ਇਹ ਗੱਲ ਕਹੀ ਕਿ ਮੈਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਹਿੰਸਾ ਜਿਹੜੀ ਆ ਉਹ ਹੋ ਰਹੀ ਆ, ਪਰ ਇਹ ਵੀ ਕਹਿ ਦਿੱਤਾ ਕਿ ਮੈਂ ਇਹਦੇ ਬਾਰੇ ਪ੍ਰਧਾਨ ਮੰਤਰੀ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਦਿੱਲੀ ਹਿੰਸਾ ਦੇ ਨਾਲ ਨਜਿੱਠਣਾ ਜਿਹੜਾ ਜੀ ਉਹ ਭਾਰਤ ਦਾ ਮਸਲਾ ਜਿਹੜਾ ਜੀ ਉਹ ਹੈ। ਭਾਵ ਕਿ ਤੁਸੀਂ ਇਹ ਕਹਿ ਲਓ ਕਿ ਜਿਹੜਾ ਬਿਜ਼ਨਸ ਸੀਗਾ ਜੀ ਉਹ ਹਾਵੀ ਹੋ ਗਿਆ ਇਸ ਜਿਹੜੀ ਜੀ ਮੁਲਾਕਾਤ ਦੇ ਵਿੱਚ। ਇਸੇ ਕਰਕੇ ਜਿਹੜਾ ਸੀਗਾ ਜੀ ਚਾਹੇ ਉਹ ਜਿਹੜਾ ਜੀ CAA NRC ਨੂੰ ਲੈ ਕੇ ਇੱਥੇ ਜਿਹੜੇ ਜੀ ਹੋ ਰਹੇ ਮੁਜ਼ਾਹਰੇ ਨੇ ਉਹ ਹੋਣ, ਤੇ ਚਾਹੇ ਦਿੱਲੀ ਦੀ ਜਿਹੜੀ ਜੀ ਉਹ ਹਿੰਸਾ ਹੋਵੇ, ਇਸ ਮਾਮਲੇ ਦੇ ਉੱਤੇ ਡੋਨਲਡ ਟਰੰਪ ਜਿਹੜੇ ਸੀਗੇ ਜੀ ਉਹ ਵੀ ਚੁੱਪ ਕਰਕੇ ਜਿਹੜਾ ਜੀ ਉਹ ਇੱਥੋਂ ਟਿੱਬ ਗਏ। ਔਰ ਜਿਹੜੇ ਦੂਜੇ ਪਾਸੇ ਮੈਲਾਨੀਆ ਟਰੰਪ ਜਿਹੜੀ ਸੀ ਜੀ ਉਹਨੇ ਦਿੱਲੀ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ, ਹੈਪੀਨੈਸ ਕਲਾਸ ਦੇ ਵਿੱਚ ਜਿਹੜੀ ਜੀ ਉਹ ਸ਼ਿਰਕਤ ਕੀਤੀ, ਬੱਚਿਆਂ ਨੂੰ ਗਲੇ ਲਾਇਆ। ਇਹ ਵੀ ਕਿਹਾ ਕਿ ਦਿੱਲੀ ਦੇ ਸਕੂਲਾਂ ਦੇ ਵੱਲੋਂ ਕੀਤੀ ਜਾ ਰਹੀ ਜਿਹੜੀ ਇਹ ਕੋਸ਼ਿਸ਼ ਹੈ ਇਹ ਦੁਨੀਆ ਭਰ ਦੇ ਵਿੱਚ ਜਿਹੜੀ ਜੀ ਉਹ ਹੋਣੀ ਚਾਹੀਦੀ ਆ, ਜਿਹੜੀ ਕਿ ਇੱਕ ਪੋਜ਼ਿਟਿਵ ਸੁਨੇਹਾ ਦੇ ਰਹੀ ਆ ਔਰ ਬੱਚਿਆਂ ਨੂੰ ਇਹ ਸਹੀ ਰਾਹ ਦੇ ਉੱਤੇ ਜਿਹੜਾ ਜੀ ਉਹ ਲਿਜਾ ਸਕਦੀ ਹੈ। ਇੰਨੀ ਕੁ ਗੱਲ ਉਹਨੇ ਜਿਹੜੀ ਜੀ ਇੱਥੇ ਦਿੱਲੀ ਦੇ ਵਿੱਚ ਜ਼ਰੂਰ ਕਹੀ ਇਸ ਸਕੂਲ ਦਾ ਦੌਰਾ ਕਰਕੇ। ਹਾਂਜੀ ਬਿਲਕੁਲ, ਕੋਈ ਪਤਾ ਨਹੀਂਗਾ ਟਰੰਪ ਹੁਣੀ ਭਾਰਤ ਤੋਂ ਵਾਪਸ ਆਣ ਕੇ ਇੱਥੇ ਕੀ ਕਹਿ ਦੇਣਾ, ਕਿਉਂਕਿ ਇੱਥੇ ਕਾਫੀ ਲੇਖ ਲੱਗ ਰਹੇ ਆ, ਐਡੀਟੋਰੀਅਲ ਲਿਖੇ ਜਾ ਰਹੇ ਆ ਜੋ ਦਿੱਲੀ ਦੇ ਵਿੱਚ ਹੋ ਰਿਹਾ। ਤੇ ਅੱਗੇ ਗੱਲ ਕਰਦੇ ਆ DGP ਦੀ, ਉਸਨੂੰ ਮਿਲ ਗਈ ਜੀ ਕਲੀਨ ਚਿੱਟ, ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਉਠਾਇਆ ਅਰੂਸਾ ਦਾ ਮਾਮਲਾ। ਬਿਲਕੁਲ ਜੀ, ਜਿਹੜੇ ਆਪਣੇ ਪੰਜਾਬ ਪੁਲਿਸ ਦੇ ਮੁਖੀ ਨੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਪਿਛਲੇ ਦਿਨੀ, ਇਹਦਾ ਹੋ ਹੱਲਾ ਕਾਫੀ ਜਿਹੜਾ ਜੀ ਉਹ ਮਚਿਆ ਸੀਗਾ ਵਿਧਾਨ ਸਭਾ ਦੇ ਵਿੱਚ, ਪਰ ਮੁੱਖ ਮੰਤਰੀ ਹੈ ਨਹੀਂ ਸੀ। ਦੂਜੇ ਦਿਨ ਆ ਕੇ ਜਿਹੜਾ ਜੀ ਮੁੱਖ ਮੰਤਰੀ ਨੇ ਇਸ ਮਸਲੇ ਦੇ ਉੱਤੇ ਜਵਾਬ ਦਿੱਤਾ। ਜਵਾਬ ਉਸ ਤਰੀਕੇ ਦਾ ਹੀ ਆ ਜਿਹੋ ਜੀ DGP ਦੀ ਜਿਹੜੀ ਜੀ ਉਹ ਮਾਫੀ ਸੀ। ਇਹ ਵੀ ਜਿਹੜਾ ਜੀ ਕਹਿ ਦਿੱਤਾ ਕਿ ਕੋਈ ਐਡੀ ਗੱਲ ਨਹੀਂ, ਗਲਤੀਆਂ ਹੋ ਜਾਂਦੀਆਂ ਨੇ ਜਿਹੜਾ ਜੀ, ਔਰ ਕਈ ਵਾਰੀ ਬੋਲਣ ਦੇ ਵਿੱਚ, ਤੇ ਜੇ ਉਹਦੀ ਮਾਫੀ ਮੰਗ ਲਈ ਜਾਵੇ ਤੇ ਉਹ ਮਸਲਾ ਹੱਲ ਜਿਹੜਾ ਜੀ ਉਹ ਹੋ ਜਾਣਾ ਚਾਹੀਦਾ। ਹੁਣ ਮਾਫੀ ਕਿਹੋ ਜੀ ਆ ਇਹ ਵੀ ਕਿਸੇ ਨੂੰ ਜਿਹੜਾ ਜੀ ਉਹ ਭੁੱਲਿਆ ਨਹੀਂ। ਇਹ ਵੀ ਕਹਿ ਦਿੱਤਾ ਕਿ ਅਸੀਂ ਕਰਤਾਰਪੁਰ ਦਾ ਲਾਂਘਾ ਬੰਦ ਨਹੀਂ ਜਿਹੜਾ ਜੀ ਉਹ ਹੋਣ ਦੇਵਾਂਗੇ। ਇਹ ਤਾਂ ਮੁਲਕਾਂ ਦਾ ਮਾਮਲਾ ਹੈ, ਦੋ ਮੁਲਕਾਂ ਦਾ ਮਾਮਲਾ, ਇਹਦੇ ਵਿੱਚ ਸੂਬਾ ਕੀ ਕਰ ਸਕਦਾ, ਬੰਦ ਕਰਨਾ ਜਾਂ ਜਿਹੜਾ ਜੀ ਉਹ ਨਹੀਂ ਕਰਨਾ। ਇਹ ਬਿਆਨ ਜਿਹੜਾ ਉਹਨਾਂ ਨੇ ਜ਼ਰੂਰ ਦਿੱਤਾ ਕਿ ਅਸੀਂ ਇਹ ਬੰਦ ਨਹੀਂ ਹੋਣ ਦੇਵਾਂਗੇ। ਇਹ ਵੀ ਕਹਿ ਦਿੱਤਾ ਕਿ ਕਰਤਾਰਪੁਰ ਲਾਂਘੇ ਦੇ ਨਾਲ ਮੁਲਕ ਦੀ ਸੁਰੱਖਿਆ ਜਿਹੜੀ ਆ ਜੀ ਉਹਨੂੰ ਕੋਈ ਖਤਰਾ ਨਹੀਂਗਾ। ਜੇ ਮੁਲਕ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਤਾਂ ਫਿਰ ਸਵਾਲ ਇਹ ਆ ਕਿ DGP ਕਿੱਥੋਂ ਇਹ ਜਾਣਕਾਰੀ ਲੈ ਕੇ ਜਿਹੜੀ ਗੱਲ ਕਹਿ ਰਿਹਾ ਕਿ 6 ਘੰਟਿਆਂ ਦੇ ਵਿੱਚ ਉੱਥੋਂ ਅੱਤਵਾਦੀ ਜਿਹੜਾ ਜੀ ਉਹ ਬਣਾ ਕੇ ਭੇਜ ਜਿਹੜਾ ਜੀ ਉਹ ਦਿੱਤੇ ਜਾਂਦੇ ਆ। ਭਾਰਤ ਭੂਸ਼ਣ ਆਸ਼ੂ ਵਾਲਾ ਮਾਮਲਾ ਵੀ ਜਿਹੜਾ ਜੀ ਉਹ ਚੱਲਦਾ ਰਿਹਾ। ਇਹਦੇ ਤੋਂ ਬਾਅਦ ਜਦੋਂ ਮੁੱਖ ਮੰਤਰੀ ਹੋਰਾਂ ਨੇ ਕੋਈ ਗੱਲ ਜਿਹੜੀ ਜੀ ਉਹ ਸਿਰੇ ਨਹੀਂ ਲਾਈ ਤਾਂ ਇਸ ਮਾਮਲੇ ਨੂੰ ਇੱਕ ਵੱਖਰੇ ਐਂਗਲ ਦੇ ਨਾਲ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਨੇ ਉਭਾਰਿਆ। ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਸਿੰਘ ਚੀਮਾ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਜਿਹੜੀ ਜੀ ਆਖੀ ਕਿ ਮੁੱਖ ਮੰਤਰੀ ਇਹ ਜਵਾਬ ਦੇਣ ਕਿ ਉਹਨਾਂ ਦੇ ਘਰ ਦੇ ਵਿੱਚ ਪਾਕਿਸਤਾਨੀ ਮਹਿਮਾਨ ਜਿਹੜੀ ਅਰੂਸਾ ਆਲਮ ਹੈ ਉਹ ਕਿਹੜੀ ਹੈਸੀਅਤ ਦੇ ਨਾਲ ਰਹਿ ਰਹੀ ਹੈ। ਇਹਨਾਂ ਨੇ ਕਿਹਾ ਕਿ ਅਸੀਂ ਹੁਣ ਤੱਕ ਇਸ ਮਸਲੇ ਦੇ ਉੱਤੇ ਇਸ ਕਰਕੇ ਚੁੱਪ ਸੀ ਕਿ ਇਹ ਪਰਸਨਲ ਮਾਮਲਾ ਹੈ, ਔਰ ਜਦੋਂ ਇਹ ਮਾਮਲਾ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਦੇ ਵਿੱਚ ਉਠਾਇਆ
ਤਾਂ ਜਿਹੜੇ ਮੁੱਖ ਮੰਤਰੀ ਸੀ ਇੱਕ ਵਾਰੀ ਤਾਂ ਉਹ ਵੀ ਜਿਹੜਾ ਜੀ ਉਹ ਹੱਕੇ ਬੱਕੇ ਜਿਹੜਾ ਸੀ ਉਹ ਰਹਿ ਗਏ। ਇਹ ਮਾਮਲਾ ਕਿੱਧਰ ਨੂੰ ਜਿਹੜਾ ਜੀ ਉਹ ਤੁਰ ਰਿਹਾ। ਇਹ ਭਗਵੰਤ ਮਾਨ ਨੇ ਬਾਹਰ ਜਿਹੜਾ ਜੀ ਵਿਧਾਨ ਸਭਾ ਦੇ ਇਹ ਵੀ ਗੱਲ ਜਿਹੜੀ ਉਹ ਆਖੀ ਕਿ ਉਹ ਇਸ ਮਾਮਲੇ ਨੂੰ ਪਾਰਲੀਮੈਂਟ ਦੇ ਵਿੱਚ ਜਿਹੜਾ ਜੀ ਉਹ ਉਠਾਉਣਗੇ ਕਿ ਉਹਨਾਂ ਦਾ ਜਿਹੜਾ ਵੀਜ਼ਾ ਹੈ ਉਹ ਕਿਵੇਂ ਵੱਧਦਾ ਤੇ ਉਹ ਕਿਹੜੇ ਵੀਜ਼ੇ ਦੇ ਉੱਤੇ ਨੇ, ਜਿਸ ਵੀਜ਼ੇ ਦੇ ਉੱਤੇ ਉਹ ਇੰਨੇ ਸਾਲਾਂ ਤੋਂ ਲਗਾਤਾਰ ਇੱਥੇ ਸਰਕਾਰੀ ਰਿਹਾਇਸ਼ ਦੇ ਵਿੱਚ ਜਿਹੜਾ ਜੀ ਉਹ ਰਹਿ ਰਹੇ ਨੇ। ਹੁਣ ਪਤਾ ਨਹੀਂ ਇਹ ਤੋਂ ਅੱਗੇ ਇਹ ਨੇਤਾ ਜਿਹੜੇ ਜੀ ਉਹ ਤੋਰਦੇ ਆ ਗੱਲ ਜਾਂ ਫਿਰ ਇੱਥੇ ਹੀ ਜਿਹੜਾ ਜੀ ਉਹ ਸਮਾਪਤ ਕਰਦੇ, ਭਾਵ ਕਿ ਇੱਕ ਬਿਆਨ ਜਿਹੜਾ ਜੀ ਉਹ ਦੇ ਕੇ ਜਿਹੜੇ ਕਾਂਗਰਸੀ ਤੇ ਅਕਾਲੀ ਸੀਗੇ ਜੀ, ਅਕਾਲੀਆਂ ਨੇ ਇਹ ਗੱਲ ਕਹੀ ਕਿ ਆਮ ਆਦਮੀ ਪਾਰਟੀ ਨੂੰ ਨਿੱਜੀ ਮਸਲੇ ਨਹੀਂ ਉਠਾਉਣੇ ਜਿਹੜਾ ਜੀ ਉਹ ਚਾਹੀਦੇ, ਭਾਵ ਕਿ ਅਰੂਸਾ ਵਾਲਾ ਮਸਲਾ ਨਹੀਂ ਸੀ ਉਠਾਉਣਾ ਜਿਹੜਾ ਜੀ ਉਹ ਚਾਹੀਦਾ। ਕਾਂਗਰਸੀ ਜਿਹੜੇ ਜੀ ਉਹ ਇਹ ਕਹਿੰਦੇ ਕਿ ਜਿਹੜਾ ਜੀ ਉਹ ਭਗਵੰਤ ਮਾਨ ਹੋਰੀ ਤਾਂ ਸ਼ਰਾਬ ਪੀ ਕੇ ਆਏ ਸੀ ਵਿਧਾਨ ਸਭਾ ਦੇ ਵਿੱਚ, ਇਸ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਵਿਧਾਨ ਸਭਾ ਦੇ ਬਾਹਰ ਜਿਹੜਾ ਜੀ ਉਹ ਕਿਹੜੀ ਗੱਲ ਕਹਿਣੀ ਆ ਕਿਹੜੀ ਨਹੀਂ। ਪਰ ਇਸ ਜਿਹੜੀ ਜੀ ਪਾਕਿਸਤਾਨੀ ਮਹਿਲਾ ਦੇ ਬਾਰੇ ਦੇ ਵਿੱਚ ਉਹ ਸਾਰੇ ਦੇ ਸਾਰੇ ਜਿਹੜਾ ਜੀ ਚੁੱਪ ਨੇ। ਹੁਣ ਇਹ ਮਸਲਾ ਇੱਥੇ ਹੀ ਜਿਹੜਾ ਜੀ ਉਹ ਸਮਾਪਤ ਹੁੰਦਾ ਜਾਂ ਅੱਗੇ ਚੱਲਦਾ ਜਿਹੜਾ ਜੀ ਉਹ ਵੇਖਣ ਵਾਲਾ ਹੋਊਗਾ। ਪਰ ਇੰਨਾ ਜ਼ਰੂਰ ਹੈ ਕਿ ਡੀਜੀਪੀ ਵਾਲੇ ਮਸਲੇ ਦੇ ਵਿੱਚ ਡੀਜੀਪੀ ਦਾ ਬਚਾਅ ਕਰਦਿਆਂ ਵਿਰੋਧੀ ਧਿਰ ਨੇ ਇੱਕ ਦੁੱਖ ਦੀ ਰਗ ਦੇ ਉੱਤੇ ਹੱਥ ਜਿਹੜਾ ਜੀ ਉਹ ਮੁੱਖ ਮੰਤਰੀ ਦੇ ਰੱਖਿਆ। ਇਹ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਆ ਬਾਈਬਲ ਕਾਂਡ ਦੀ, ਉਸ ਦੇ ਵਿੱਚ ਜੋ ਨਾਮਜ਼ਦ ਸੀ ਉਹਨਾਂ ਨੂੰ ਤਾਂ ਝਟਕਾ ਲੱਗਾ, ਉਧਰ ਮੁੱਖ ਮੰਤਰੀ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ। ਬਿਲਕੁਲ ਜੀ, ਐਕਚੁਅਲੀ ਜਿਹੜਾ ਜੀ ਇਹ ਜਿਹੜੇ ਨਾਮਜ਼ਦ ਪੁਲਿਸ ਵਾਲੇ ਨੇ ਉਹਨਾਂ ਨੇ ਇੱਕ ਹਾਈ ਕੋਰਟ ਦੇ ਵਿੱਚ ਜਿਹੜੀ ਜੀ ਉਹ ਪਟੀਸ਼ਨ ਦਾਇਰ ਕੀਤੀ, ਜਿੱਥੋਂ ਇਹਨਾਂ ਨੂੰ ਜਿਹੜਾ ਜੀ ਇਹ ਝਟਕਾ ਲੱਗਿਆ। ਔਰ ਇਹਦੇ ਵਿੱਚ ਇਸ ਪਟੀਸ਼ਨ ਦੇ ਵਿੱਚ ਜਿਹੜੇ ਇਹ ਨਾਮਜ਼ਦ ਨੇ ਜੀ ਪੁਲਿਸ ਵਾਲੇ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹਦੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਜਿਹੜੇ ਨੇ ਉਹਨਾਂ ਦੇ ਵੱਲੋਂ ਜਿਹੜੀ ਤਿਆਰ ਕੀਤੀ ਗਈ ਰਿਪੋਰਟ ਹੈ ਉਹਨੂੰ ਰੱਦ ਕੀਤਾ ਜਾਵੇ। ਔਰ ਦੂਸਰਾ ਇਹਦੇ ਵਿੱਚ ਇਹ ਗੱਲ ਜਿਹੜੀ ਕਹੀ ਗਈ ਸੀ ਕਿ ਇਹਦੀ ਜਾਂਚ ਜਿਹੜੀ ਆ ਉਹ CBI ਤੋਂ ਕਰਾਈ ਜਾਵੇ, ਭਾਵ ਕਿ ਇਹ ਜਾਂਚ ਜਿਹੜੀ ਆ ਇਹਦੀ ਪੰਜਾਬ ਪੁਲਿਸ ਨਾ ਕਰੇ, SIT ਜਿਹੜੀ ਆ ਜੀ ਉਹ ਨਾ ਕਰੇ। ਇਹਦੇ ਵਿੱਚ ਜਿਹੜੀ ਮੰਗ ਉਠਾਈ ਗਈ ਸੀ, ਜਿਹੜੇ ਹਾਈ ਕੋਰਟ ਆ ਜੀ ਉਹਨੇ ਇਹ ਪਟੀਸ਼ਨ ਰੱਦ ਕਰ ਦਿੱਤੀ। ਔਰ ਪਟੀਸ਼ਨਰਾਂ ਨੇ ਇਹਦੇ ਵਿੱਚ ਦਾਅਵਾ ਇਹ ਕੀਤਾ ਸੀਗਾ ਕਿ ਕਮਿਸ਼ਨ ਨੇ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਉਹਨਾਂ ਦਾ ਪੱਖ ਨਹੀਂ ਸੁਣਿਆ, ਜਿਹਦੇ ਕਰਕੇ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਜਿਹੜਾ ਜੀ ਹੋ ਸਕਦੀ। ਹਾਈ ਕੋਰਟ ਦੇ ਚੀਫ ਜਸਟਿਸ ਨੇ ਇਹ ਗੱਲ ਆਖੀ ਕਿ ਬਾਈਬਲ ਕਾਂਡ ਦੇ ਵਿੱਚ ਨਾਮਜ਼ਦ ਹੋਏ ਸਾਬਕਾ SSP ਚਰਨਜੀਤ ਸ਼ਰਮਾ ਦੀ ਪਟੀਸ਼ਨ ਪਹਿਲਾਂ ਕਹਿਰੇ ਬੈਂਚ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਸੀ। ਜੇ ਇਸ ਬੈਂਚ ਦੇ ਫੈਸਲੇ ਤੇ ਪੁਲਿਸ ਅਧਿਕਾਰੀਆਂ ਨੂੰ ਇਤਰਾਜ਼ ਸੀਗਾ ਤਾਂ ਉਹਨਾਂ ਨੂੰ ਸੁਪਰੀਮ ਕੋਰਟ ਤੱਕ ਪਹੁੰਚ ਜਿਹੜੀ ਆ ਜੀ ਉਹ ਕਰਨੀ ਚਾਹੀਦੀ ਸੀਗੀ। ਤੋ ਇਹ ਵੀ ਕਹਤਾ ਜੀ ਕਿ ਜਿਹੜੀ ਜਾਂਚ ਆ ਉਹ SIT ਹੀ ਜਿਹੜੀ ਉਹ ਕਰੂਗੀ। ਹੁਣ SIT ਕੀ ਕਰਦੀ ਆ, ਜਾਂਚ ਕਰਦੀ ਆ ਨਹੀਂ ਕਰਦੀ, ਇਹ ਜਿਹੜਾ ਜੀ ਉਹ ਪੰਜਾਬ ਸਰਕਾਰ ਦੇ ਉੱਤੇ ਨਿਰਭਰ ਆ। ਮੁੱਖ ਮੰਤਰੀ ਜਿਹੜੇ ਜੀ ਉਹ ਇਹ ਗੱਲ ਕਹਿੰਦੇ ਆ ਕਿ ਜੀ ਅਜੇ ਸਾਡੀ ਸਰਕਾਰ ਦੇ 2 ਸਾਲ ਜਿਹੜੇ ਪਏ ਆ, ਮਤਲਬ ਕਿ 2 ਸਾਲਾਂ ਦੇ ਦੌਰਾਨ ਘੱਟ ਚਾਂਸ ਨੇ ਕਿ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਤੁਰਿਆ ਜਾਊਗਾ ਅੱਗੇ। ਪਰ ਦੂਜੇ ਪਾਸੇ ਮੁੱਖ ਮੰਤਰੀ ਹੋਰਾਂ ਨੇ ਜਿਹੜਾ ਜੀ ਇਹ ਬਾਈਬਲ ਕਾਂਡ ਦੇ ਵਿੱਚ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਆ ਜੀ ਉਹ ਕੀਤੀ ਆ, ਕਿਉਂਕਿ ਇਹ ਮਾਮਲਾ ਕਾਂਗਰਸ ਦੇ ਵੱਲ ਨੂੰ ਜਿਹੜਾ ਜੀ ਉਹ ਜ਼ਿਆਦਾ ਕੇਂਦਰਿਤ ਹੋ ਰਿਹਾ ਪਿਛਲੇ ਕੁਝ ਸਮੇਂ ਤੋਂ। ਜਿਹੜਾ ਇੱਕ ਸੁਰਜੀਤ ਸਿੰਘ ਗਵਾਹ ਜਿਹਦੀ ਮੌਤ ਹੋ ਗਈ ਸੀ, ਉਸ ਤੋਂ ਬਾਅਦ ਇੱਕ ਹੋਰ ਗਵਾਹ ਜਿਹੜਾ ਕ੍ਰਿਸ਼ਨ ਭਗਵਾਨ ਸਿੰਘ ਜਿਨ੍ਹਾਂ ਦੀ ਗੋਲੀ ਦੇ ਨਾਲ ਮੌਤ ਹੋਈ ਸੀ, ਉਹਦੇ ਭਰਾ ਨੇ ਇਹ ਗੱਲ ਕੀ ਕਿ ਮੇਰੀ ਵੀ ਜਾਨ ਨੂੰ ਖਤਰਾ। ਉਹ ਕਹਿੰਦਾ ਮੇਰੇ ਉੱਤੇ ਵੀ 2 ਵਾਰੀ ਹਮਲਾ ਜਿਹੜਾ ਜੀ ਉਹ ਹੋ ਚੁੱਕਿਆ। ਇਸ ਕਰਕੇ ਇਹ ਮੁਲਾਕਾਤ ਜਿਹੜੀ ਜੀ ਉਹ ਮੁੱਖ ਮੰਤਰੀ ਹੋਰਾਂ ਦੇ ਨਾਲ ਕਰਵਾਈ ਗਈ। ਜਿਹੜੇ ਕਰਵਾਉਣ ਵਾਲੇ ਸੀ ਮੁਲਾਕਾਤ ਉਹ ਵੀ ਨਾਲ ਹੀ ਜਿਹੜਾ ਜੀ ਉਹ ਖੜੇ ਸੀ, ਜਿਨ੍ਹਾਂ ਦੇ ਉੱਤੇ ਇਹ ਦੋਸ਼ ਲੱਗਦੇ ਆ ਕਿ ਉਹਨਾਂ ਦੇ ਨੇੜਲੇ ਨੇ 2 ਵਾਰੀ ਗੋਲੀਆਂ ਚਲਾਈਆਂ ਸੀ ਸੁਰਜੀਤ ਸਿੰਘ ਦੇ ਘਰ ਦੇ ਉੱਤੇ। ਤੇ ਹੁਣ ਜਿਹੜਾ ਰੇਸ਼ਮ ਸਿੰਘ ਹੈ, ਜਿਹੜਾ ਕਿ ਕ੍ਰਿਸ਼ਨ ਭਗਵਾਨ ਸਿੰਘ ਦਾ ਭਰਾ ਆ, ਉਹ ਇਹ ਕਹਿੰਦਾ ਕਿ ਮੇਰੇ ਉੱਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ, ਪੁਲਿਸ ਮੇਰੀ ਸੁਣਵਾਈ ਕੋਈ ਨਹੀਂ ਜਿਹੜਾ ਜੀ ਉਹ ਕਰਦੀ। ਇਸ ਕਰਕੇ ਇਹ ਮਾਮਲਾ ਜਿਹੜਾ ਜੀ ਉੱਥੇ ਇੱਕ ਜਿਹੜਾ ਜੀ ਉਹ ਗੋਲ ਹੋਈ ਜਾ ਰਿਹਾ ਜੀ। ਕੁਛ ਨਾ ਕੁਛ ਕਿਸੇ ਪਾਸੇ ਤੋਂ ਥੋੜੀ ਰਾਹਤ ਜਿਹੜੀ ਮਿਲਦੀ, ਜਿਵੇਂ ਹਾਈ ਕੋਰਟ ਦਾ ਮਾਮਲਾ, ਤੇ ਦੂਜੇ ਪਾਸੇ ਜੇ SIT ਨੇ ਜਾਂਚ ਕਰਨੀ ਹੈ, ਹੁਣ ਤਾਂ ਕਿੰਨੇ ਦਿਨ ਹੋ ਗਏ ਜੀ,
ਉਹਦੇ 'ਚ ਕੋਈ ਅੱਗੇ SIT ਦੀ ਜਾਂਚ ਤੁਰੀ ਹੈ, ਕਿਤੇ ਉਹਦੀ ਸਰਗਰਮੀ ਨਜ਼ਰ ਆਈ ਹੈ ਕਿ ਆਫੀਸਰ ਜਿਹੜੇ ਨੇ ਉਹ ਕੰਮ ਦੇ ਉੱਤੇ ਲੱਗੇ ਆ ਜਾਂ ਉਹਨਾਂ ਨੇ ਅੱਗੋਂ ਜਿਹੜੀ ਇਹ ਜਾਂਚ ਕਰਨੀ ਹੈ? ਕੋਈ ਕਿਸੇ ਕਿਸਮ ਦੀ ਸਰਗਰਮੀ ਜਿਹੜੀ ਜੀ ਉਹ ਨਜ਼ਰ ਨਹੀਂ ਆ ਰਹੀ। ਹਾਂ, ਬਸ ਇੰਨਾ ਹੈ ਜੀ ਕਿ ਪੱਕੀ ਪਲਾਹੀ ਹੱਥ ਜਿਹੜੇ ਜੀ ਉਹ ਮਾਰੇ ਜਾ ਰਹੇ ਆ ਵੀ ਜਿਵੇਂ ਟਾਈਮ ਕੱਟਿਆ ਜਾ ਰਿਹਾ ਕੱਟ ਲਓ। ਬਿਲਕੁਲ ਜੀ, ਸਾਰਾ ਕੁਝ ਟਾਈਮ ਪਾਸ ਹੋਣਾ ਤੇ ਕੁਝ ਵੀ ਨਹੀਂ, ਸਭ ਕੁਝ ਠੰਡੇ ਵਾਸਤੇ 'ਚ ਪਾਊਗਾ। ਤਾਂ ਅੱਗੇ ਆਪਾਂ ਅਕਾਲ ਤਖਤ ਦੇ ਜਥੇਦਾਰ ਦੀ ਜੇ ਗੱਲ ਕਰੀਏ ਤੇ ਉਹਨਾਂ ਨੇ ਪਾਕਿਸਤਾਨ ਤੋਂ ਆਣ ਕੇ ਕਿਹਾ ਕਿ ਮੈਂ ਤੇ ਉੱਥੇ 6 ਦਿਨ ਰਹਿ ਕੇ ਆਇਆ ਪਰ ਮੈਂ ਅੱਤਵਾਦੀ ਨਹੀਂ ਬਣਿਆ। ਬਿਲਕੁਲ ਜੀ, ਐਕਚੁਅਲੀ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜਾ ਜੀ ਉਹ ਗਏ ਸੀਗੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਜਿਹੜਾ ਜੀ ਪਾਕਿਸਤਾਨ ਦੇ ਵਿੱਚ ਰਹਿ ਗਏ, ਉਹਨਾਂ ਦੇ ਦਰਸ਼ਨ ਕਰਨ ਦੇ ਵਾਸਤੇ ਵਾਪਸ ਆ ਕੇ ਉਹਨਾਂ ਨੇ ਜਿਹੜਾ ਜੀ ਇਹ ਇੱਕ ਸਟਾਇਰ ਦੇ ਰੂਪ ਦੇ ਵਿੱਚ ਗੱਲ ਜਿਹੜੀ ਉਹ ਕਹੀ ਹੈ ਕਿ ਉਹ ਨਨਕਾਣਾ ਸਾਹਿਬ ਤੋਂ ਇਲਾਵਾ ਪੰਜਾ ਸਾਹਿਬ, ਕਰਤਾਰਪੁਰ, ਡੇਰਾ ਸਾਹਿਬ, ਜਿਹੜੇ ਗੁਰਦੁਆਰਾ ਬੋਹੜੀ ਸਾਹਿਬ, ਉੱਥੇ ਜਿਹੜਾ ਜੀ ਉਹ ਜਾ ਕੇ ਆਏ ਆ। ਇਹ ਵੀ ਕਿਹਾ ਕਿ ਅਗਲੇ ਸਾਲ ਨਨਕਾਣਾ ਸਾਹਿਬ ਦੀ 100 ਸਾਲਾ ਸ਼ਤਾਬਦੀ ਮਨਾਉਣ ਦੇ ਵਾਸਤੇ ਉੱਥੋਂ ਦੀ ਪ੍ਰਬੰਧਕ ਕਮੇਟੀ ਦੇ ਨਾਲ ਉਹਨਾਂ ਨੇ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਆ। ਇਹ ਵੀ ਕਿਹਾ ਕਿ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਤੇ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਵੀ ਸੰਗਤ ਦੇ ਦਰਸ਼ਨਾਂ ਦੇ ਵਾਸਤੇ ਜਿਹੜਾ ਜੀ ਉਹ ਖੋਲ੍ਹੇ ਜਾ ਸਕਦੇ ਆ। ਉਹਨਾਂ ਨੇ ਇਹ ਕਿਹਾ ਕਿ 6 ਘੰਟੇ DGP ਕਹਿੰਦੇ 6 ਘੰਟਿਆਂ ਦੇ ਵਿੱਚ ਅੱਤਵਾਦੀ ਬਣਾ ਦਿੱਤਾ ਜਾਂਦਾ, ਤੇ ਉਹਨਾਂ ਨੇ ਕਿਹਾ ਕਿ ਮੈਂ 6 ਦਿਨ ਰਹਿ ਕੇ ਆਇਆ ਪਰ ਅੱਤਵਾਦੀ ਨਹੀਂ ਜਿਹੜਾ ਜੀ ਉਹ ਬਣਿਆ। ਇਹ ਇੱਕ ਸਟਾਇਰ ਦੇ ਰੂਪ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਜੀ ਉਹ ਗੱਲ ਆਖੀ ਆ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਜਿਹੜਾ ਜੀ ਇਹ ਕਰਤਾਰਪੁਰ ਦੇ ਦਰਸ਼ਨਾਂ ਦੇ ਵਾਸਤੇ, ਕਿਉਂਕਿ DGP ਦੇ ਬਿਆਨ ਦੇ ਵਿੱਚ ਜਿਹੜਾ ਜੀ ਉਹ ਫਸ ਰਹੇ ਆ, ਹੁਣ DGP ਦੇ ਬਿਆਨ ਨੂੰ ਜਿਹੜਾ ਜੀ ਉਹ ਕਾਊਂਟਰ ਕਰਨ ਦੇ ਵਾਸਤੇ ਉਹਨਾਂ ਨੇ ਇੱਕ ਨਵੀਂ ਸਕੀਮ ਜਿਹੜੀ ਜੀ ਉਹਦੇ ਤਹਿਤ ਕਰਤਾਰਪੁਰ ਦੇ ਦਰਸ਼ਨਾਂ ਦੀ ਪ੍ਰਕਿਰਿਆ ਨੂੰ ਸੌਖਾ ਕਰਨ ਦੇ ਵਾਸਤੇ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਮੰਗ ਜਿਹੜੀ ਹੈ ਜੀ ਉਹ ਕੇਂਦਰ ਦੀ ਸਰਕਾਰ ਤੋਂ ਕੀਤੀ ਹੈ। ਔਰ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜਿਹੜੀ $20 ਫੀਸ ਲੱਗਦੀ ਆ ਉਹ ਘਟਾਉਣ ਦੇ ਵਾਸਤੇ ਪਾਕਿਸਤਾਨ ਤੇ ਦਬਾਅ ਪਾਉਣ ਦੀ ਅਪੀਲ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਔਰ ਇਹਦੇ ਸੰਬੰਧੀ ਵਿਧਾਨ ਸਭਾ ਦੇ ਵਿੱਚ ਇੱਕ ਸਰਬਸੰਮਤੀ ਦੇ ਨਾਲ ਮਤਾ ਵੀ ਜਿਹੜਾ ਜੀ ਉਹ ਪਾਸ ਕੀਤਾ ਗਿਆ। ਔਰ ਜਦੋਂ ਇਹ ਮਤਾ ਲਿਆਂਦਾ ਜੀ, ਇਹ ਅਸਲ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਸੁਝਾਅ ਜਿਹੜਾ ਜੀ ਉਹ ਦਿੱਤਾ ਗਿਆ ਸੀਗਾ, ਤੁਰੰਤ ਇਹਦੇ ਉੱਤੇ ਕੰਮ ਹੋ ਗਿਆ। ਇਸ ਕਰਕੇ ਹੋ ਗਿਆ ਜੀ ਕਿ DGP ਵਾਲੇ ਮਾਮਲੇ ਦੇ ਉੱਤੇ ਕਪੂਰ ਕਰਤਾਰਪੁਰ ਦੇ ਨਾਲ ਜੁੜਿਆ ਹੋਇਆ, ਤੇ ਮੁੱਖ ਮੰਤਰੀ ਹੋਰਾਂ ਨੂੰ ਇਹ ਜਿਹੜਾ ਜੀ ਲੱਗਦਾ ਕਿ ਇਹਦੇ ਨਾਲ ਸ਼ਾਇਦ ਹੋ ਸਕਦਾ ਕੁਝ ਠੰਡ ਢੰਡੌਰਾ ਜਿਹੜਾ ਜੀ ਉਹ ਹੋ ਜੇ। ਜੀ ਉਹ ਵੀ ਜਾਣਾ ਆ। ਦੇਖੋ, ਉਹ $20 ਦੀ ਫੀਸ ਜਿਹੜੀ ਬੜੀ ਦੁਖਦੀ ਆ, ਕੈਨੇਡਾ ਅਮਰੀਕਾ ਦੀ ਫੀਸ ਨਹੀਂ ਘਟਾਉਂਦੇ, ਉਹਦੀ ਗੱਲ ਨਹੀਂ ਕਰਦੇ। ਅੱਗੇ ਗੱਲ ਕਰਦੇ ਹਾਂ, ਵਿਧਾਨ ਸਭਾ ਦੇ ਵਿੱਚ ਪਹਿਲੀ ਵਾਰ ਜਿਹੜੀਆਂ ਵਿਰੋਧੀ ਧਿਰਾਂ ਆ ਉਹਨਾਂ ਨੇ ਕੋਈ ਨਾ ਕੋਈ ਮੁੱਦਾ ਉਠਾਇਆ। ਕੋਈ ਸ਼ਾਇਦ ਇਸ ਕਰਕੇ ਸੰਭਵ ਹੋ ਪਾ ਰਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਤਾਂ ਜਿਹੜਾ ਜੀ ਉਹ ਚੱਲਿਆ ਔਰ ਥੋੜਾ ਵਧਿਆ, ਉਹਦੇ ਕਰਕੇ ਜਿਹੜੀਆਂ ਜੀ ਉਹ ਕਈ ਚੀਜ਼ਾਂ ਜਿਹੜੀਆਂ ਸੀ ਉਹ ਦੱਬੀਆਂ ਪਈਆਂ ਨੇ, ਉਹ ਉੱਠੀਆਂ ਨੇ। ਜਿਹੜੇ ਵਿਰੋਧੀ ਧਿਰਾਂ ਦੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਨਸ਼ਾ ਤਸਕਰੀ ਦਾ ਮਾਮਲਾ ਜਿਹੜਾ ਜੀ ਉਹ ਉਠਾਇਆ ਗਿਆ। ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ, ਉਹਨੇ ਟਰੈਵਲ ਏਜੰਟਾਂ ਵਾਲਾ ਔਰ ਲੜਕੀਆਂ ਦਾ ਕੀਤਾ ਜਾ ਰਿਹਾ ਸ਼ੋਸ਼ਣ ਜਿਹੜਾ ਦੀ ਬਾਹਰ ਲਿਜਾ ਕੇ ਉਹਦੇ ਉੱਤੇ ਸਵਾਲ ਜਿਹੜਾ ਦੀ ਉਹ ਉਠਾਇਆ। ਅਕਾਲੀ ਦਲ ਦੇ ਵਿਧਾਇਕ NK ਸ਼ਰਮਾ ਨੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਜਿਹੜੀ ਹੋ ਰਹੀ ਮਾਈਨਿੰਗ ਆ ਉਹਦਾ ਮਾਮਲਾ ਜਿਹੜਾ ਦੀ ਉਹ ਉਠਾਇਆ। ਲੋਕ ਇਨਸਾਫ ਪਾਰਟੀ ਵਾਲੇ ਸਿਮਰਜੀਤ ਸਿੰਘ ਬੈਂਸ ਨੇ ਬੱਸ ਅੱਡਿਆਂ ਤੇ ਪ੍ਰਾਈਵੇਟ ਬੱਸ ਮਾਫੀਏ ਦਾ ਜਿਹੜਾ ਦੀ ਉਹ ਬੋਲਬਾਲਾ ਹੋਣ ਕਰਕੇ ਇਹ ਕਿਹਾ ਕਿ ਸਰਕਾਰੀ ਬੱਸਾਂ ਨੂੰ 3 ਮਿੰਟ ਦਾ ਸਮਾਂ ਦਿੱਤਾ ਜਾਂਦਾ, ਜਦੋਂ ਕਿ ਪ੍ਰਾਈਵੇਟ ਬੱਸਾਂ ਨੂੰ 9 ਮਿੰਟ ਜਿਹੜੇ ਆ ਜੀ ਉਹ ਦਿੱਤੇ ਹੋਏ ਆ। ਇਹ ਵੀ ਸਰਕਾਰ ਨੂੰ ਪੁੱਛਿਆ ਕਿ ਇਹ ਕਿਹਾ ਸੀਗਾ ਕਿ ਸੱਤਾ ਆਉਣ ਤੋਂ ਪਹਿਲਾਂ ਕਿਹਾ ਸੀਗਾ ਕਿ 3 ਮਹੀਨਿਆਂ ਦੇ ਵਿੱਚ ਅਸੀਂ ਟਰਾਂਸਪੋਰਟ ਮਾਫੀਏ ਨੂੰ ਨੱਥ ਪਾਵਾਂਗੇ ਤੇ ਪਰਮਿਟ ਰੱਦ ਕਰਕੇ ਬੇਰੁਜ਼ਗਾਰਾਂ ਨੂੰ ਦਿੱਤੇ ਜਾਣਗੇ। ਉਹਨਾਂ ਨੇ ਇਹ ਕਿਹਾ ਕਿ ਪਹਿਲਾਂ ਵਾਂਗ ਹੀ ਨਿੱਜੀ ਟਰਾਂਸਪੋਰਟ ਜਿਹੜੀ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਦਾ ਉਸੇ ਤਰੀਕੇ ਦੇ ਨਾਲ ਧੱਕਾ ਜਿਹੜਾ ਜੀ ਉਹ ਚੱਲ ਰਿਹਾ। ਆਮ ਆਦਮੀ ਪਾਰਟੀ ਦੇ ਕੁਲਤਾਰ ਸਿੰਘ ਸੰਧਵਾ ਨੇ ਜਿਹੜਾ ਸੀਗਾ ਜੀ ਉਹ ਕਿਸਾਨਾਂ ਦਾ ਮੁੱਦਾ ਜਿਹੜਾ ਜੀ ਉਹ ਉਠਾਇਆ ਔਰ ਇਹ ਕਿਹਾ ਗਿਆ ਸੀਗਾ ਕਿ ਕਿਸਾਨਾਂ ਦੀ ਮਦਦ ਕੀਤੀ ਜਾਊਗੀ, ਪਰ ਉਹਨਾਂ ਦੀ ਕੋਈ ਮਦਦ ਜਿਹੜੀ ਜੀ ਉਹ ਨਹੀਂ ਕੀਤੀ ਜਿਹੜਾ ਜੀ ਉਹ ਜਾਰੀ। ਔਰ ਜਿਹੜੇ MSP ਦਾ ਮੁੱਦਾ ਜਿਹੜਾ ਜੀ ਉੱਠਿਆ, ਟਰੈਵਲ ਏਜੰਟਾਂ ਦਾ ਮੁੱਦਾ ਉੱਠਿਆ, ਮਾਫੀਏ ਦਾ ਮੁੱਦਾ ਜਿਹੜਾ ਸੀਗਾ ਜੀ ਉਹ ਪ੍ਰੋਫੈਸਰ ਬਲਜਿੰਦਰ ਕੌਰ ਨੇ ਜਿਹੜਾ ਉਠਾਇਆ ਕਿ ਉਹ ਮਾਫੀਆ ਉਸੇ ਹੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਸਰਗਰਮ ਹੈ। ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੀਤ ਹੇਰ, ਉਹਨੇ ਇਹ ਕਿਹਾ ਕਿ ਸੂਬੇ ਦੇ ਵਿੱਚ ਬੋਰਡ ਲੱਗੇ ਆ ਵੱਡੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕਿ ਕੈਪਟਨ ਸਰਕਾਰ ਨੇ 31,000 ਕਿਲੋਮੀਟਰ
ਸੜਕਾਂ ਦੀ ਮੁਰੰਮਤ ਕਰਵਾਈ। ਪਰ ਉਹਨਾਂ ਨੇ ਸਵਾਲ ਦਾਗਿਆ ਕਿ ਸੂਬੇ ਦੇ ਵਿੱਚ ਕੁੱਲ ਸੜਕਾਂ ਦੀ ਲੰਬਾਈ 15,000 ਕਿਲੋਮੀਟਰ ਹੈ। ਇਸ ਕਰਕੇ ਇਹ ਦੱਸਿਆ ਜਾਵੇ ਕਿ ਬਾਕੀ ਸੜਕਾਂ ਦੀ ਮੁਰੰਮਤ ਕਿਹੜੀ ਜਿਹੜੀ ਦੀ ਉਹ ਕਰਵਾਈ ਗਈ ਹੈ। ਇਹ ਵੀ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ 77 ਇਸ ਤਰ੍ਹਾਂ ਦੇ ਸਕੂਲ ਹੈ ਜਿਨ੍ਹਾਂ ਦੇ ਵਿੱਚ ਬੈਠਣ ਲਈ ਬੈਂਚ ਵੀ ਨਹੀਂ ਹੈਗੇ, ਔਰ ਸੂਬੇ ਦੇ ਵਿੱਚ 55 ਸਕੂਲਾਂ 'ਚ ਕੋਈ ਟੀਚਰ ਨਹੀਂ ਹੈਗਾ, ਜਦੋਂ ਕਿ ਬੇਰੁਜ਼ਗਾਰ ਟੀਚਰ ਜਿਹੜੇ ਆ ਉਹ ਸੜਕਾਂ ਦੇ ਉੱਤੇ ਪੁਲਿਸ ਦੀਆਂ ਡਾਂਗਾਂ ਜਿਹੜੀਆਂ ਦੀ ਉਹ ਖਾ ਰਹੇ ਨੇ। ਤੇ ਕਿਉਂਕਿ ਮੁੱਖ ਮੰਤਰੀ ਜਿਹੜੇ ਉਹ ਦਾਅਵਾ ਕਰਦੇ ਆ ਕਿ ਅਸੀਂ ਤਾਂ ਸਮਾਰਟ ਸਕੂਲ ਜਿਹੜੇ ਜੀ ਉਹ ਇੰਨੇ ਬਣਾਤੇ, ਉਹ ਕਿੱਥੇ ਬਣਾਤੇ ਆ ਇਹ ਕੁਛ ਨਹੀਂ ਜਿਹੜਾ ਦੀ ਉਹ ਪਤਾ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਗੰਦੇ ਪਾਣੀ ਦਾ ਮਸਲਾ ਵੀ ਜਿਹੜਾ ਸੀਗਾ ਜੀ ਉਹ ਉਠਾਇਆ ਗਿਆ, ਜਿਵੇਂ ਨੇ ਕਿਹਾ ਕਿ ਜਿਹੜੀਆਂ ਵਿਰੋਧੀ ਧਿਰਾਂ ਦੇ MLAs ਨੇ ਉਹਨਾਂ ਨੇ ਜਿਹੜਾ ਜੀ ਇਹਦੇ ਉੱਤੇ ਹੋਮਵਰਕ ਤਾਂ ਕੀਤਾ, ਜਿਸ ਤਰੀਕੇ ਦੇ ਨਾਲ ਪੁਆਇੰਟ ਜਿਹੜਾ ਜੀ ਉਹ ਉਠਾਏ ਗਏ। ਖਾਸ ਤੌਰ ਦੇ ਉੱਤੇ ਇੱਕ ਬੜਾ ਵੱਡਾ ਪੁਆਇੰਟ ਹੈ ਕਿ ਤੁਸੀਂ ਦਾਅਵਾ ਤਾਂ ਕਰ ਰਹੇ ਹੋ ਐਡੇ ਵੱਡੇ ਵੱਡੇ ਸਾਈਨ ਬੋਰਡ ਜਿਹੜਾ ਜੀ ਉਹ ਲਾ ਕੇ 31,000 ਕਿਲੋਮੀਟਰ ਸੜਕਾਂ ਬਣਾਤੀਆਂ। ਉਹ ਕਹਿੰਦੇ ਕੁੱਲ ਸੜਕਾਂ ਦੀ ਲੰਬਾਈ ਤਾਂ 15,000 ਕਿਲੋਮੀਟਰ ਹੈ, ਬਾਕੀ ਕੀ ਪਾਕਿਸਤਾਨ 'ਚ ਬਣਾਏ ਜੀ? ਕੋਈ ਪਤਾ ਨਹੀਂ, ਰੂਸਾ ਦੇ ਪਿੰਡ ਤਾਂ ਹੀ ਬਣਾਇਆ ਹੋਣਗੇ ਜੀ। ਤਾਂ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਅੰਮ੍ਰਿਤਸਰ ਡਰੱਗ ਕੇਸ ਦੇ ਵਿੱਚ ਜਿਹੜਾ ਸ਼ਰਮਾ ਸੀ ਉਹ ਅਜੇ ਤੱਕ ਵੀ ਗ੍ਰਿਫਤਾਰ ਨਹੀਂ ਹੋਇਆ। ਬਿਲਕੁਲ ਜੀ, ਅਨਵਰ ਮਸੀਹ ਜਿਹੜਾ ਅਕਾਲੀ ਨੇਤਾ ਸੀ ਉਹਦੀ ਕੋਠੀ ਤੋਂ ਬਰਾਮਦ ਕੀਤੀ ਜਿਹੜੀ 1,000 ਕਰੋੜ ਰੁਪਈਏ ਦੀ ਡਰੱਗ ਮਾਮਲੇ ਦੇ ਵਿੱਚ STF ਦੇ ਹੱਥ ਸਾਰੇ ਮਾਮਲੇ ਦਾ ਮੁੱਖ ਜਿਹੜਾ ਦੀ ਸਰਗਣਾ ਕਾਂਗਰਸੀ ਨੇਤਾ ਸਾਹਿਲ ਸ਼ਰਮਾ ਅਜੇ ਤੱਕ ਹੱਥ ਨਹੀਂ ਬੰਦ ਨੇ ਦੋਨਾਂ ਦੇ। ਸੋ ਜਿਹੜਾ ਇਹਦੀ ਕਈ ਅਹਿਮ ਸੁਰਾਗ ਜਿਹੜੇ ਆ ਜੀ ਉਹ ਜ਼ਰੂਰ ਲੱਗੇ ਆ ਜਿਹੜੇ ਜੀ STF ਦੇ ਹੱਥ, ਜਿਹੜੇ ਕਿ ਜਿਹਦੇ ਉੱਤੇ STF ਦੇ ਅਧਿਕਾਰੀ ਕੰਮ ਕਰ ਰਹੇ ਆ। ATS ਜਿਹੜੀ ਕਿ ਗੁਜਰਾਤ ਦੀ ਏਜੰਸੀ ਹੈ, ਉਹ ਵੀ ਲਗਾਤਾਰ ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਉਹ ਬੈਠ ਕੇ ਇਸ ਸਭ ਕਾਸੇ ਦੇ ਉੱਤੇ ਨੇੜੇ ਤੋਂ ਨਿਗਾਹ ਜਿਹੜੀ ਜੀ ਉਹ ਰੱਖ ਰਹੀ ਹੈ। ਕਾਂਗਰਸੀ ਕੌਂਸਲਰ ਪ੍ਰਦੀਪ ਕੁਮਾਰ ਸ਼ਰਮਾ ਦੇ ਮੁੰਡੇ ਸਾਹਿਲ ਸ਼ਰਮਾ ਦੀ ਗ੍ਰਿਫਤਾਰੀ ਦੇ ਵਾਸਤੇ ਪੁਲਿਸ ਨੇ ਦਿੱਲੀ, ਅੰਮ੍ਰਿਤਸਰ ਤੇ ਜੰਮੂ ਦੇ ਵਿੱਚ ਵੀ ਛਾਪੇਮਾਰੀ ਜਿਹੜੀ ਜੀ ਉਹ ਕੀਤੀ। ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਫਰਾਰੀ ਦੇ ਦੌਰਾਨ ਸਾਹਿਲ ਸ਼ਰਮਾ ਦੇ ਸੰਪਰਕ ਦੇ ਵਿੱਚ ਕੌਣ-ਕੌਣ ਸੀਗਾ। ਪਰਿਵਾਰਕ ਮੈਂਬਰਾਂ ਤੇ ਸਾਹਿਲ ਨੂੰ ਸਰੈਂਡਰ ਕਰਾਉਣ ਦੇ ਵਾਸਤੇ ਦਬਾਅ ਜਿਹੜਾ ਜੀ ਉਹ ਬਣਾਇਆ ਜਾ ਰਿਹਾ। ਅੱਜ ਜਿਹੜਾ ਜੀ ਅਫਗਾਨਿਸਤਾਨ ਦਾ ਜਿਹੜਾ ਨਾਗਰਿਕ ਅਰਮਾਨ ਬਸ਼ਰਮਲ ਔਰ ਸੁਖਵਿੰਦਰ ਸਿੰਘ ਹੈਪੀ ਤੇ ਮੇਜਰ ਸਿੰਘ ਨੂੰ ਪੇਸ਼ ਜਿਹੜਾ ਜੀ ਉਹ ਕੀਤਾ ਜਾਊਗਾ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ STF ਦੇ ਵੱਲੋਂ ਕਈ ਨੇਤਾ, ਫਿਲਮੀ ਹਸਤੀਆਂ, ਮਨੀ ਐਕਸਚੇਂਜਰ ਹਰਨੀਤ ਸਿੰਘ ਉਰਫ ਹਨੀ ਤੇ ਕਈ ਕਾਰੋਬਾਰੀ ਜਿਹੜੇ ਜੀ ਉਹ ਗ੍ਰਿਫਤਾਰ ਕੀਤੇ ਗਏ ਆ। ਇਹਨਾਂ ਤੋਂ ਅਹਿਮ ਜਾਣਕਾਰੀਆਂ ਮਿਲੀਆਂ ਨੇ। ਇਹ ਕਿਹਾ ਜਾ ਰਿਹਾ ਕਿ ਸੰਭਾਵੀ ਰੂਪ ਦੇ ਵਿੱਚ ਅੱਜ ਜਿਹੜੀ STF ਹੈ ਉਹ ਇਸ ਮਾਮਲੇ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਦੱਸ ਸਕਦੀ ਹੈ ਕਿ ਕਿਹੜੇ-ਕਿਹੜੇ ਅਹਿਮ ਖੁਲਾਸੇ ਜਿਹੜੇ ਆ ਜੀ ਉਹ ਹੋਏ ਆ। ਪਰ ਇਸ ਸਭ ਕਾਸੇ ਦੇ ਵਿੱਚ ਜਿਹੜਾ ਸਿਮਰਨਜੀਤ ਸੰਧੂ ਆ ਉਹਦੀ ਹਵਾਲਗੀ ਨੂੰ ਲੈ ਕੇ ਵੀ ਜਿਹੜਾ ਜੀ ਕਈ ਤਰ੍ਹਾਂ ਦੀਆਂ ਅਟਕਲਾਂ ਜਿਹੜੀਆਂ ਜੀ ਉਹ ਚੱਲੀ ਜਾ ਰਹੀਆਂ ਨੇ। ਅਜੇ ਤੱਕ ਵੈਸੇ ਇਹ ਹਵਾਲਗੀ ਜਿਹੜੀ ਹੋ ਨਹੀਂ ਸਕੀ। ਇਟਲੀ ਦੇ ਵਿੱਚ ਉਹਨੂੰ ਕੀਤਾ ਗਿਆ ਔਰ ਇਟਲੀ ਦੇ ਵਿੱਚ ਜਿਹੜਾ ਜੀ ਇਟਲੀ ਦੇ ਨਾਲ ਭਾਰਤ ਦੇ ਐਕਸਟ੍ਰੈਡੀਸ਼ਨ ਟ੍ਰੀਟੀ ਜਿਹੜੀ ਹੈ ਜੀ ਉਹ ਜ਼ਰੂਰ ਹੈਗੀ ਹੈ ਔਰ ਉਮੀਦ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ ਕਿ ਅਗਲੇ ਦਿਨਾਂ ਦੇ ਦੌਰਾਨ ਉਹਨੂੰ ਇੱਥੇ ਵਾਪਸ ਲਿਆਂਦਾ ਜਾ ਸਕੇ। ਜੀ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।